ਇੱਥੇ ਨਾ ਸੰਵਿਧਾਨ ਦੀ ਮੰਨੀ ਜਾ ਰਹੀ ਹੈ, ਨਾ ਕਾਨੂੰਨ ਦੀ ਮੰਨੀ ਜਾ ਰਹੀ ਹੈ। ਕਾਨੂੰਨ ਇਹੋ ਜਿਹੇ ਬਣਾਏ ਜਾ ਰਹੇ ਨੇ ਜਿਹੜੇ ਸੰਵਿਧਾਨ ਦੀ ਬੁਨਿਆਦੀ ਸਪਿਰਿਟ ਦੇ ਖਿਲਾਫ ਨੇ, ਹਾਲਾਂਕਿ ਉਹ ਕਾਨੂੰਨ ਰਹਿ ਹੀ ਨਹੀਂ ਸਕਦਾ। ਜਿਵੇਂ ਇਹ ਸਾਰੇ ਭੀਮਾ ਕੋਰੇਗਾਂਵ ਕੇਸ ਹੈ, ਚਾਹੇ ਉਮਰ ਖਾਲਿਦ ਹੈ, 5-5 ਸਾਲ ਤੱਕ ਤੁਸੀਂ ਜ਼ਮਾਨਤ ਨਾ ਦਿਓ। ਇੱਥੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਇੰਨੀ ਸਜ਼ਾ ਭੁਗਤ ਲਈ ਹੈ, ਉਹਨਾਂ ਦੀ ਰਿਹਾਈ ਦੀ ਤੁਸੀਂ ਗੱਲ ਨਾ ਕਰੋ। ਦੂਜੇ ਪਾਸੇ ਜਿਹੜੇ ਹੋ ਰਹੇ ਨੇ ਉਹ ਬਿਲਕਿਸ ਬਾਨੋ ਦੇ ਕੇਸ ਸੀ, ਰੇਪਿਸਟ ਤੇ ਜਿਹੜੇ ਮਰਡਰਰ ਸੀ, ਉਹਨਾਂ ਨੂੰ ਤੁਸੀਂ ਸਜ਼ਾ ਘਟਾਤੀ ਸੀ। ਜੇ ਲੋਕ ਰੌਲਾ ਨਾ ਪਾਉਂਦੇ ਦੁਬਾਰਾ ਉਹਨਾਂ ਨੇ ਸੱਤਾ 'ਚ ਕਿੱਥੇ ਜਾਣਾ ਸੀ। ਜੇਲ੍ਹ 'ਚ ਹੁਣ ਕੁਲਦੀਪ ਸਿੰਘਰ ਦਾ ਇਹੀ ਮਾਮਲਾ ਹੈ। ਹੁਣ ਦੁਬਾਰਾ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਨਹੀਂ, ਇਹ ਗਲਤ ਹੈ, ਜ਼ਮਾਨਤ ਰੱਦ ਕਰਤੀ। ਪਰ ਉਹ ਤਾਂ ਹੋਇਆ ਕਿਉਂ ਲਾਉਣਾ ਪੈਂਦਾ? ਉਹ ਤਾਂ ਹੈ ਕਿ ਲੋਕ ਜਾਗਰੂਕ ਨੇ, ਲਾਉਣਾ ਹੀ ਪਊਗਾ। ਜਦੋਂ ਸੱਤਾ ਨਿਰੰਕੁਸ਼ ਹੋ ਗਏ ਉਦੋਂ ਕੋਈ ਚਾਰਾ ਨਹੀਂ ਹੁੰਦਾ, ਲੋਕਾਂ ਨੂੰ ਹੀ ਮੈਦਾਨ 'ਚ ਆਉਣਾ ਪੈਂਦਾ। ਔਰ ਜੇ ਲੋਕ ਸੁੱਤੇ ਰਹਿਣਗੇ ਜਿੱਥੇ ਜਿੱਥੇ ਦੇ, ਉੱਥੇ ਉਹ ਫਿਰ ਉਸੇ ਢੰਗ ਦੇ ਨਾਲ ਚਲਾਉਂਦੇ ਰਹਿਣਗੇ ਆਪਣੀ ਗੱਲ। ਜਿੱਥੇ ਜਿੱਥੇ ਲੋਕਾਂ ਦੀ ਜਾਗਰੂਕਤਾ ਵਧੂਗੀ, ਉੱਥੇ ਉੱਥੇ ਸੱਤਾ ਨੂੰ ਪਿੱਛੇ ਹਟਣਾ ਪਏਗਾ। ਇਹ ਜ਼ਰੂਰੀ ਚੀਜ਼ ਹੈ ਲੋਕਾਂ ਦਾ ਬਾਹਰ ਆਉਣਾ। ਜੀ